ਰਾਸ਼ਟਰਪਤੀ ਟਰੰਪ ਨੇ ਜਿਹੜੇ ਡਿਵੀਡੈਂਡਸ ਆ ਟੈਰਿਫ ਡਿਵੀਡੈਂਡਸ ਦੇਣ ਦਾ ਜਿਹੜਾ ਇੱਕ ਆਈਡੀਆ ਫਲੋਟ ਕੀਤਾ ਵੀ $2,000 ਦੇ ਕਹਿੰਦੇ ਵੀ ਚੈੱਕ ਤੁਹਾਨੂੰ ਜਿਹੜੇ ਅਮਰੀਕਨਸ ਨੂੰ ਮਿਲਣਗੇ। ਕਿਹਨੂੰ ਮਿਲਣੇ, ਕਿਵੇਂ ਮਿਲਣਾ, ਡੀਟੇਲ ਕੁਛ ਵੀ ਜਿਹੜੀ ਉਹ ਨਹੀਂ ਕੀਤੀ। ਸੋ ਇੱਕ ਹਵਾ ਦੇ ਵਿੱਚ ਜਿਹੜਾ ਆ ਉਹਨਾਂ ਨੇ ਗੱਲ ਛੱਡੀ ਜਿਹੜੀ ਉਹ ਹੈਗੀ ਆ। ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਵੀ ਰੈਵਨਿਊ ਟੈਰਿਫ ਜਿਹੜੇ ਆਪਾਂ ਬ੍ਰਿੰਗ ਇਨ ਕਰ ਰਹੇ ਆ, ਜਿਹੜੀ ਅਮਰੀਕਨ ਬਿਜ਼ਨਸਿਸ ਦੇ ਦੁਆਰਾ ਮਨੀ ਪੇ ਕੀਤੀ ਜਾ ਰਹੀ ਹੈ ਤੇ ਆਮ ਕੰਜ਼ਿਊਮਰ ਜੋ ਉਸ ਟੈਰਿਫ ਨੂੰ ਪੇ ਕਰ ਰਿਹਾ ਆ, ਤੇ ਕਹਿੰਦੇ ਵੀ ਉਹ ਜਿਹੜਾ ਅਮਾਊਂਟ ਆ ਉਹ ਕੰਜ਼ਿਊਮਰ ਤੱਕ ਜਿਹੜਾ ਅਸੀਂ ਪਹੁੰਚਾਵਾਂਗੇ। ਇਸ ਆਈਡੀਏ ਦੇ ਵਿੱਚ ਅਜੇ ਤੱਕ ਕੋਈ ਵੀ ਡਿਟੇਲਡ ਪ੍ਰਪੋਜ਼ਲ ਨਹੀਂ ਆਇਆ ਵੀ ਕਿੰਨੇ ਦੀ ਜਿਹੜੀ ਇਨਕਮ ਵਾਲੇ ਲੋਕਾਂ ਨੂੰ ਇਹ ਚੈੱਕ ਮਿਲਨੇ ਆ। ਪਰ ਉਹਨਾਂ ਨੇ ਇਹ ਕਿਹਾ ਸੀਗਾ ਵੀ ਹਾਈ ਜਿਹੜੀ ਇਨਕਮ ਵਾਲੇ ਆ ਉਹਨਾਂ ਨੂੰ ਇਹ ਜਿਹੜੀਆਂ 2000 ਵਾਲੀਆਂ ਪੇਮੈਂਟ ਨਹੀਂ ਮਿਲਣਗੀਆਂ। ਇਹ ਅਜੇ ਆਈਡੀਆ ਹੀ ਆ, ਇਹ ਪ੍ਰਪੋਜ਼ਲ ਵੀ ਜਿਹੜਾ ਲਿਖਤੀ ਰੂਪ ਦੇ ਵਿੱਚ ਵੀ ਨਹੀਂ ਆਇਆ। ਇਹ ਟਰੰਪ ਹੁਣਾਂ ਨੇ ਇਸ ਗੱਲ ਨੂੰ ਜਿਹੜਾ ਅਜੇ ਬਿਆਨ ਜਿਹੜਾ ਉਹ ਕੀਤਾ ਹੈਗਾ ਆ। ਸੋ ਟੈਰਿਫ ਰੀਬੇਟ ਪਲਾਨ ਜਿਹੜਾ ਉਹਨਾਂ ਨੇ ਕੀਤਾ, ਹੁਣ ਇਹ ਨਾ ਹੋਵੇ ਵੀ ਇਹ ਮੋਦੀ ਹੁਣਾਂ ਵਾਂਗੂ 15 ਲੱਖ ਵਾਲਾ ਕਿਤੇ ਜੁਮਲਾ ਹੀ ਜਿਹੜਾ ਆ ਉਹ ਕਿਤੇ ਨਿਕਲ ਆਵੇ ਵੀ ਅਸਲ ਦੇ ਵਿੱਚ ਜਾਂਦੇ ਆ ਜਾਂ ਨਹੀਂ ਜਾਂਦੇ। ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ। ਡੀਟੇਲਸ ਨਾ ਹੋਣ ਕਰਕੇ ਹਰ ਇੱਕ ਜਿਹੜੇ ਬਜਟ ਐਕਸਪਰਟਸ ਆ ਉਹ ਅੰਦਾਜ਼ੇ ਜਿਹੜੇ ਉਹ ਲਾ ਰਹੇ ਆ ਵੀ ਕਿਸ ਤਰੀਕੇ ਦੇ ਨਾਲ ਇਹ ਹੋ ਸਕਦਾ ਆ। ਸੋ ਇੱਕ ਐਰਿਕਾ ਯਾਰਕ ਨੇ ਟੈਕਸ ਫਾਊਂਡੇਸ਼ਨ ਰਾਈਟ ਲੀਨਿੰਗ ਜਿਹੜੇ ਟੈਕਸ ਫਾਊਂਡੇਸ਼ਨ ਉਸ ਦੀ ਵਾਈਸ ਪ੍ਰੈਜ਼ੀਡੈਂਟ ਆ ਫੈਡਰਲ ਟੈਕਸ ਪਾਲਿਸੀ ਦੀ, ਕਹਿੰਦੇ ਵੀ ਕੰਜ਼ਰਵੇਟਿਵ ਤੋਂ ਕੰਜ਼ਰਵੇਟਿਵ ਐਸਟੀਮੇਟ ਵੀ ਜੇ ਇਸ ਦੇ ਵਿੱਚ ਲਾਈਏ ਤਾਂ ਕਹਿੰਦੇ ਵੀ ਨੰਬਰਸ ਜਿਹੜੇ ਉਹ ਵਰਕ ਨਹੀਂ ਕਰ ਰਹੇ। ਸੋ ਰਾਈਟ ਵਿੰਗ ਲੀਨਿੰਗ ਹੀ ਜਿਹੜੀ ਫੈਡਰਲ ਟੈਕਸ ਪਾਲਿਸੀ ਵਾਲੀ ਵਾਈਸ ਪ੍ਰੈਜ਼ੀਡੈਂਟ ਆ ਉਹ ਇਹ ਦੱਸ ਰਹੀ ਆ। ਉਹਨਾਂ ਦੇ ਮੈਥ ਦੇ ਮੁਤਾਬਕ ਕਹਿੰਦੇ ਵੀ ਜੇ ਮੰਨ ਲਿਆ ਜਾਵੇ ਉਦਾਹਰਨ ਦੇ ਤੌਰ ਦੇ ਉੱਤੇ ਇਹਨਾਂ ਨੇ ਕਿਹਾ ਵੀ ਜੇ $1 ਲੱਖ ਤੋਂ ਘੱਟ ਇਨਕਮ ਵਾਲਿਆਂ ਨੂੰ $2,000 ਤੁਸੀਂ ਦੇ ਰਹੇ ਆ ਤਾਂ ਜਿੰਨੀ ਲੋਕ ਨੇ ਇਸ ਟਾਈਮ ਤੇ ਜਿੰਨਾ ਇਹ ਰੈਵਨਿਊ ਆਇਆ ਆ ਤੇ $100 ਬਿਲੀਅਨ ਦਾ ਗੈਪ ਆ। ਸੋ $100 ਬਿਲੀਅਨ ਵੱਧ ਜਿਹੜੇ ਉਹ ਦੇਣੇ ਪੈਣਗੇ ਜਿੰਨੀ ਇਹ ਇਨਕਮ ਦਾ ਦਾਅਵਾ ਕਰ ਰਹੇ ਆ ਟੈਰਿਫਸ ਦੇ ਨਾਲੋਂ। ਕਹਿੰਦੇ ਈਵਨ ਜੇ 75,000 ਜਾਂ ਉਸ ਤੋਂ ਘੱਟ ਵਾਲਿਆਂ ਨੂੰ ਵੀ ਤੁਸੀਂ ਦਿੰਦੇ ਆ ਤੇ ਤਾਂ ਵੀ ਜਿਹੜਾ ਆ ਇਹ ਕੰਮ ਬੈਲੈਂਸ ਜਿਹੜਾ ਆ ਉਹ ਨਹੀਂ ਇਸ ਦੇ ਵਿੱਚ ਹੋ ਰਿਹਾ। ਸੋ ਕਹਿੰਦੇ ਵੀ ਜੇ ਸਰਲ ਸ਼ਬਦਾਂ 'ਚ ਦੱਸਣਾ ਹੋਵੇ ਤਾਂ ਟਰੰਪ ਉਹਨਾਂ ਦਾ ਜਿਹੜਾ ਪ੍ਰਪੋਜ਼ਲ $2,000 ਦੇ ਚੈੱਕ ਵਾਲਾ ਇਹਦੇ ਨਾਲ ਡੈਟ ਦੇ ਵਿੱਚ ਹੀ ਵਾਧਾ ਹੋਣਾ ਆ। ਅਸਲ ਜਿਹੜੀ ਇਹ ਟੈਰਿਫ ਦੇ ਰੈਵਨਿਊਜ਼ ਦੀ ਗੱਲ ਕਰ ਰਹੇ ਆ ਉਹ ਸਾਰੀਆਂ ਗੱਲਾਂ ਧਰੀਆਂ ਧਰਾਈਆਂ ਜਿਹੜੀਆਂ ਉਹ ਰਹਿ ਜਾਣੀਆਂ ਆ। ਟਰੰਪ ਪ੍ਰਸ਼ਾਸਨ ਇਹ ਜਾਣ ਰਿਹਾ ਆ, ਇਹ ਹੁਣ ਉਹਨਾਂ ਨੂੰ ਪਤਾ ਆ ਵੀ ਲੋਕ ਹਰਟ ਜਿਹੜੇ ਆ ਇਹਨਾਂ ਸਾਰੇ ਪਾਲਿਸੀਜ਼ ਦੇ ਕਰਕੇ ਕਿਤੇ ਨਾ ਕਿਤੇ ਹੋ ਰਹੇ ਆ। ਇਕਨੋਮੀ ਜ਼ਿਆਦਾ ਗੁੱਡ ਨਾ ਕਰਨ ਕਰਕੇ ਅਫੋਰਡੇਬਿਲਟੀ ਨੂੰ ਲੈ ਕੇ ਕਾਫੀ ਰੌਲਾ ਜਿਹੜਾ ਉਹ ਪਿਆ ਆ। ਉੱਦਾਂ ਤਾਂ ਉਹ ਕਹਿੰਦੇ ਵੀ ਮੈਨੂੰ ਤਾਂ ਹੁਣ ਪੁੱਛੋ ਹੀ ਨਾ ਅਫੋਰਡੇਬਿਲਟੀ ਦੇ ਜਿਹੜੇ ਉਹ ਬਾਰੇ ਆਪਾਂ ਤਾਂ ਐਗਜ਼ੈਕਟਿਵ ਆਰਡਰ ਜਿਹੜਾ ਉਹ ਜਾਰੀ ਕਰਤਾ ਸੀਗਾ ਵੀ ਚੱਕਰ ਹੀ ਕੋਈ ਨਹੀਂ, ਉਹ ਨਹੀਂ ਹੋਈ ਘੱਟ ਤੁਹਾਡੀ ਅਫੋਰਡੇਬਿਲਟੀ ਨਹੀਂ ਬਣੀ ਤਾਂ ਉਹਦੇ ਵਿੱਚ ਕਹਿੰਦੇ ਵੀ ਹੁਣ ਸਾਡਾ ਕੋਈ ਬੜਾ ਸਵਾਲ ਜਿਹੜੇ ਉਹ ਨਾ ਕੀਤਾ ਜਾਵੇ। ਸੋ ਹੁਣ ਉਤੋਂ ਟੈਰਿਫ ਉਤੋਂ ਇਕਨੋਮੀ ਇਹ ਸਾਰੀਆਂ ਚੀਜ਼ਾਂ ਨੇ ਅਜੇ ਸ਼ਾਰਟ ਟਰਮ ਪੇਨ ਜਿਹੜੀ ਆ ਉਹ ਲੋਕਾਂ ਨੂੰ ਲਗਾਤਾਰ ਜਿਹੜੀ ਉਹ ਦੇ ਰਹੀ ਆ। ਤੇ ਪਰ ਇਹ ਜਿਹੜਾ $2,000 ਦੇ ਡਿਵੀਡੈਂਡ ਵਾਲਾ ਜਿਹੜਾ ਆ ਕੰਮ ਆ ਉਹ ਕਿੱਦਾਂ ਆਊਗਾ ਇਹ ਦੇਖਣ ਵਾਲੀ ਗੱਲ ਆ। ਇਸ ਦੇ ਉੱਤੇ ਜਿਹੜੇ ਟ੍ਰੈਜਰੀ ਸਕੱਤਰ ਸਕਾਟ ਬੈਸੈਂਟ ਉਹਨਾਂ ਨੇ ABC ਦੇ ਨਾਲ ਬੀਤੇ ਐਤਵਾਰ ਗੱਲਬਾਤ ਕਰਦੇ ਹੋਏ ਜਿਹੜਾ ਉਹ ਕਿਹਾ ਸੀਗਾ, ਕਹਿੰਦੇ ਵੀ ਇਹ ਜਿਹੜੇ $2,000 ਦੇ ਡਿਵੀਡੈਂਡ ਦੀ ਗੱਲ ਜਿਹੜੀ ਉਹ ਕਰ ਰਹੇ ਆ ਉਹ ਕਈ ਤਰੀਕਿਆਂ ਦੇ ਨਾਲ ਜਿਹੜਾ ਉਹ ਵੰਡਿਆ ਜਾ ਸਕਦਾ ਆ। ਕਹਿੰਦੇ ਵੀ ਇਹ ਇੱਕ ਜਸਟ ਟੈਕਸ ਡਿਕਰੀਜ਼ ਵੀ ਹੋ ਸਕਦਾ ਹੈ ਜਿਹੜਾ ਕਿ ਰਾਸ਼ਟਰਪਤੀ ਟਰੰਪ ਹੁਣਾਂ ਦਾ ਏਜੰਡਾ ਆ। ਨੋ ਟੈਕਸ ਔਨ ਟਿਪਸ, ਨੋ ਟੈਕਸ ਔਨ ਓਵਰਟਾਈਮ, ਨੋ ਟੈਕਸ ਔਨ ਸੋਸ਼ਲ ਸਿਕਿਉਰਿਟੀ ਇਸ ਦੇ ਵਿੱਚ ਆ। ਪਰ ਇਹ ਤਾਂ ਵੱਖਰੇ ਵਾਅਦੇ ਕੀਤੇ ਸੀਗੇ ਇਹ ਸਾਰੇ ਜਿਹੜੇ ਟੈਰਿਫ ਦੇ ਨਾਲੋਂ। ਹੁਣ ਉਹ ਵਾਅਦਿਆਂ ਨੂੰ ਇਹਦੇ ਨਾਲ ਜਿਹੜਾ ਤੁਸੀਂ ਜੋੜ ਕੇ ਲੋਕਾਂ ਨੂੰ ਹੁਣ ਫਿਰ ਕਮਲੇ ਹੀ ਜਿਹੜਾ ਬਣਾਉਣ ਵਾਲੀ ਗੱਲ ਆ ਉਹ ਇਸ ਟਾਈਮ ਜਿਹੜੀ ਉਹ ਕੀਤੀ ਜਿਹੜੀ ਉਹ ਜਾ ਰਹੀ ਆ। ਵਾਈਟ ਹਾਊਸ ਨੂੰ ਇਸ ਦੇ ਡੀਟੇਲਸ ਜਿਹੜੇ ਪਲਾਨ ਦੇ ਬਾਰੇ ਪੁੱਛਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਗਈ ਸੀਗੀ, ਪਰ ਉਹਨਾਂ ਨੇ ਇੰਨਾ ਹੀ ਜਵਾਬ ਦਿੱਤਾ ਵੀ ਐਡਮਿਨਿਸਟ੍ਰੇਸ਼ਨ ਵਚਨਬੱਧ ਆ ਵੀ ਇਹ ਜਿਹੜੀ ਰਾਸ਼ੀ ਅਸੀਂ ਇਕੱਤਰ ਕਰ ਰਹੇ ਹਾਂ ਟੈਰਿਫਸ ਦੇ ਜ਼ਰੀਏ ਇਸ ਨੂੰ ਅਮਰੀਕਨ ਲੋਕਾਂ ਦੇ ਭਲਾਈ ਦੇ ਲਈ ਵਰਤਿਆ ਜਿਹੜਾ ਉਹ ਜਾਵੇਗਾ। ਸੋ ਰੈਵਨਿਊਜ਼ ਨੂੰ ਲੈ ਕੇ ਵੱਖ-ਵੱਖ ਆંકੜੇ ਟਰੰਪ ਹੁਣੀ ਅਕਸਰ ਜਿਹੜਾ ਉਹ ਆਖਦੇ ਰਹਿੰਦੇ ਆ, ਪਰ ਉਹਨਾਂ ਦੀ ਵਿਚਾਰਧਾਰਾ ਨਾਲ ਜੁੜੀ ਹੋਈ ਜਿਹੜੇ ਟੈਕਸ ਪਾਲਿਸੀ ਐਡਵਾਈਜ਼ਰ ਆ ਉਹ ਕਹਿ ਰਹੇ ਆ ਵੀ ਹਾਲ ਦੀ ਘੜੀ ਇਹ ਜਿਹੜੇ ਆંકੜੇ ਆ ਉਹ ਮੈਚ ਨਹੀਂ ਕਰਦੇ, ਜਿਸ ਇਹ ਮੈਚ ਜਿਹੜੇ ਉਹ ਨਹੀਂ ਕਰ ਰਹੇ ਜਿੰਨੇ ਤੁਸੀਂ ਰਾਸ਼ੀ ਦੇਣ ਦੀ ਗੱਲ ਕਰ ਰਹੇ ਹੋ। ਜੀ ਬਿਲਕੁਲ। ਸੋ ਦੇਖਦੇ ਹਾਂ ਵੀ ਲੋਕਾਂ ਨੂੰ $2,000 ਮਿਲੂਗਾ ਕਿ ਨਹੀਂ, ਪਰ ਉਹਨਾਂ ਨੇ ਸਟੇਟਮੈਂਟ ਜ਼ਰੂਰ ਜਾਰੀ ਕਰ ਦਿੱਤੀ ਹੈਗੀ ਆ। ਵਾਈਟ ਹਾਊਸ ਨੇ ਹਰਜੋਤ ਸਿੰਘ ਜੀ 2000 ਮਿਲ ਵੀ ਜਾਊਗਾ ਉਹਦਾ ਤਾਂ ਵਨ ਟਾਈਮ ਆ। ਚੀਜ਼ਾਂ ਜਿਹੜੀਆਂ ਮਹਿੰਗੀਆਂ ਹੋ ਗਈਆਂ ਪੱਕੀਆਂ ਉਹਨਾਂ ਦਾ ਇਲਾਜ ਵੀ ਕੀ ਬਣੂਗਾ। ਜੀ
ਸੋ ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਜੋ ਲੋਇਟ ਹੈਗੀ ਆ, ਉਹਨਾਂ ਨੇ ਤਾਂ ਇਹ ਕਿਹਾ ਵੀ ਇਹ ਦੇਣਾ ਆ $2,000, ਪਰ ਕਈ ਕਹਿ ਰਹੇ ਆ ਵੀ ਹੋ ਸਕਦਾ ਟੈਕਸ ਦੇ ਵਿੱਚ ਜਿਹੜੀ ਉਹ ਰੀਬੇਟ ਹੋਵੇ।